बेअदबी इंसाफ मोर्चे वालों 5 फरवरी ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਕੀਤਾ ਗਿਆ ਐਲਾਨ। ਡਾਕੂਮੈਂਟਰੀ ਇੰਡੀਆ ਦਾ ਮੋਦੀ ਸਵਾਲ ਦੇ ਪਹਿਲੇ ਐਪੀਸੋਡ ਨੂੰ ਸਾਂਝਾ ਕਰਨ ਵਾਲੇ YouTube ਵੀਡੀਓਜ਼ ਅਤੇ ਟਵੀਟ ਹੋਏ ਬਲੌਕ। ਡੇਰਾ ਪ੍ਰੇਮੀਆਂ ਵੱਲੋਂ ਬੇਅਦਬੀ ਦੇ ਮਾਮਲੇ ਨਾਲ ਜੁੜੇ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼। 26 ਜਨਵਰੀ ਦੀ ਪਰੇਡ 'ਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੇ ਸੂਬੇ ਪੰਜਾਬ ਦੀ ਨਹੀਂ ਕੱਢੀ ਜਾਵੇਗੀ ਝਾਂਕੀ। ਲੰਮੇ ਸਮੇਂ ਤੋਂ ਬੇਅਦਬੀ ਦੇ ਇਨਸਾਫ ਲਈ ਮੋਰਚੇ ਤੇ ਬੈਠੇ ਸੁਖਰਾਜ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇੰਨੇ ਵੱਡੇ ਗੁਨਾਹਾਂ ਨੂੰ ਕਰਨ ਤੋਂ ਬਾਅਦ ਸੌਦਾ ਸਾਧ ਨੂੰ ਲਾਮੋ ਲਸ਼ਕਰ ਨਾਲ ਪੈਰੋਲ ਤੇ ਆਜ਼ਾਦ ਕੀਤਾ ਜਾਂਦਾ ਹੈ ਅਤੇ ਸਿੱਖ ਕੈਦੀਆਂ ਨੂੰ ਪੈਰੋਲ ਤਾਂ ਦੂਰ ਦੀ ਗੱਲ ਹੈ ਪੇਸ਼ੀ ਤੇ ਵੀ ਨਹੀਂ ਲਿਆਇਆ ਜਾਂਦਾ ਅਤੇ ਜਦੋਂ ਵੀ ਲਿਆਇਆ ਜਾਂਦਾ ਹੈ ਤਾਂ ਬੰਨ ਕੇ ਲਿਆਇਆ ਜਾਂਦਾ ਹੈ। ਸੁਖਰਾਜ ਸਿੰਘ ਨੇ ਭਾਰਤੀ ਸਰਕਾਰ ਦੇ ਇਹਨਾਂ ਦੋਹਰੇ ਮਾਪਦੰਡਾਂ ਦੀ ਨਿਖੇਧੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਮੋਰਚਾ ਲੱਗਿਆ ਹੋਇਆ, ਉਹਦਾ ਅਸੀਂ ਸਮਰਥਨ ਕਰਦੇ ਹਾਂ ਤੇ ਪੂਰੇ ਕੌਮ ਦਾ ਮੋਰਚਾ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਚੱਲ ਰਿਹਾ ਤਾਂ ਜਿਹਦੇ ਵਿੱਚ ਇਹ ਵੀ ਇੱਕ ਮੰਗ ਉਹਨਾਂ ਦੀ ਸ਼ਾਮਲ ਕੀਤੀ ਹੋਈ ਆ। ਪਰ ਲੰਮੇ ਸਮੇਂ ਤੋਂ ਇੱਥੇ ਮੋਰਚਾ ਚੱਲਦਿਆਂ ਹੋਣ ਕਰਕੇ ਅੱਜ ਗੁਰਮਤਾ ਇਹ ਹੋਇਆ ਕਿ ਇਸ ਮੋਰਚੇ ਦੀਆਂ ਮੰਗਾਂ ਇੱਥੇ ਹੀ ਜਿਹੜਾ ਮੋਰਚਾ ਚੱਲਦਾ ਰਹੂਗਾ, ਜਿਹਦੇ ਨਾਲ ਸੰਗਤਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਪ੍ਰੋਗਰਾਮ ਵੀ ਰੱਖੇ ਆ। 26 ਤਰੀਕ ਦਾ ਜਿਹੜਾ ਪ੍ਰੋਗਰਾਮ 26 ਜਨਵਰੀ ਇਸ ਸਿਸਟਮ ਦੇ ਕਾਨੂੰਨ ਦੇ ਤਹਿਤ ਜਿਹੜਾ ਇਹਨਾਂ ਨੇ ਗਣਤੰਤਰ ਦਿਵਸ ਮਨਾਉਣਾ ਹੈ, ਸਾਡੇ ਵੱਲੋਂ ਦਾ ਬਾਈਕਾਟ ਕੀਤਾ ਜਾਂਦਾ ਹੈ। ਕਾਹਦੀ ਆਜ਼ਾਦੀ ਆ ਜਿਹੜੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਦੇ ਥੱਲੇ ਇਸ਼ਟ ਦੀ ਬੇਅਦਬੀ ਹੋਵੇ, ਕਾਨੂੰਨ ਦੇ ਅੰਦਰ ਬੇਅਦਬੀ ਹੋਵੇ ਤੇ ਗੋਲੀकांड ਹੋਵੇ। ਸਾਡੇ ਇਸ਼ਟ ਦੀ ਬੇਅਦਬੀ ਦੇ ਉੱਤੇ ਪੀਸਫੁਲ ਪ੍ਰੋਟੈਸਟ ਕਰਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹੋਣ ਤੇ ਸਾਨੂੰ ਸਾਲ-ਸਾਲ ਸੜਕਾਂ ਤੇ ਬੈਠਿਆਂ ਨੂੰ ਹੋ ਗਿਆ ਹੋਵੇ ਇਨਸਾਫ ਮੰਗਦਿਆਂ ਨੂੰ, ਤੇ ਅਸੀਂ ਕਿਹੜੇ ਝੰਡੇ ਚਲਾਈਏ। ਸੋ ਅਸੀਂ ਉਹਦਾ ਬਾਈਕਾਟ ਕਰਦੇ ਹਾਂ। ਤੇ ਖਾਲਸਾਈ ਰਵਾਇਤਾਂ ਅਨੁਸਾਰ ਜੇ ਗੱਲ ਕਰੀਏ ਤਾਂ ਜਿਹੜੇ ਲੋਕ ਝੰਡਾ ਚੜਾਉਣ ਦੇ ਸ਼ੌਕੀਨ ਨੇ ਉਹ ਸਾਡੇ ਗੁਰੂਆਂ ਦੇ ਜਿਹੜੇ ਪ੍ਰਤੀਕ ਜਿੱਤ ਦੇ ਨਿਸ਼ਾਨ ਆ ਜਿਹੜੇ ਆਪਣੇ ਘਰਾਂ ਤੇ ਉਹ ਲਾ ਸਕਦੇ ਆ। ਸੋ ਅਸੀਂ 26 ਜਨਵਰੀ ਦਾ ਇਸ ਸਿਸਟਮ ਦੇ ਅਧੀਨ ਆ ਜਿਹੜਾ ਉਹਦਾ ਅਸੀਂ ਬਾਈਕਾਟ ਕਰਦੇ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ 5 ਫਰਵਰੀ ਆਹ ਸਾਲ ਜੇ ਕਹੀਏ ਤਾਂ ਪੂਰਾ ਇਸ ਸਰਕਾਰ ਨੂੰ, ਇਸ ਗੌਰਮੈਂਟ ਨੂੰ ਪੂਰਾ ਹੀ ਦਿੱਤਾ ਜਾ ਚੁੱਕਿਆ। ਇਹਨਾਂ ਦੇ ਲਾਰੇ ਲੱਪਿਆਂ 'ਚ, ਇਹਨਾਂ ਦੇ ਜਿਹੜੇ ਬੇਭਰੋਸਗੀ ਦੇ ਵਾਅਦੇ ਸੀ ਉਹਨਾਂ ਦੇ ਵਿੱਚ ਤਾਂ ਅਸੀਂ ਆ ਜਿਹੜੇ 31 ਜਨਵਰੀ ਤੱਕ ਦਾ ਸਮਾਂ ਸੀਗਾ, ਇਹਨਾਂ ਨੇ ਕਿਹਾ ਸੀਗਾ ਕਿ ਉਹਦੇ ਤੱਕ ਇਹ ਮਸਲੇ ਦਾ ਹੱਲ ਕਰਨਗੇ, ਥੋੜ੍ਹਾ ਸਮਾਂ ਚਾਹੀਦਾ, 10 ਦਿਨ 15 ਦਿਨ ਕਰਦੇ ਹਾਂ। ਪਰ ਅਸੀਂ ਜਿਹੜਾ 31 ਜਨਵਰੀ ਤੱਕ ਇਹ ਹੱਲ ਕਰਨ ਨਾ ਕਰਨ, 5 ਫਰਵਰੀ ਦਾ ਜਿਹੜਾ ਪ੍ਰੋਗਰਾਮ ਆ ਸਮੁੱਚੀਆਂ ਸੰਗਤਾਂ ਵੱਲੋਂ ਇੱਥੇ ਪੂਰੇ ਵੱਡੇ ਪੱਧਰ ਤੇ 5 ਫਰਵਰੀ ਨੂੰ ਜਿਹੜੇ ਇੱਥੇ ਸਾਰੇ ਉਹ ਐਕਸ਼ਨ ਵੀ ਕੀਤੇ ਜਾਣਗੇ, ਚਾਹੇ ਰੋਡ ਬੰਦ ਸੀਗਾ, ਚਾਹੇ ਹੋਰ ਵੀ ਜਿਹੜਾ ਵੀ ਸਿੱਖ ਆ ਜਿਹਦੀ ਵੀ ਜਿਹੜੀ ਵੀ ਭਾਵਨਾ ਆਪਣੇ ਪ੍ਰਤੀ ਆਪਣੇ ਆਪ ਨੂੰ ਸਪੁਰਦ ਕਰਨ ਦੀ ਸੰਗਤਾਂ ਦੇ ਵਿੱਚ, ਉਹ ਵੀ ਇੱਥੇ ਜਿਹੜੀਆਂ ਸਾਰੀਆਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਊਗੀ। ਅਸੀਂ ਜਿਹੜਾ 5 ਫਰਵਰੀ ਦਿਨ ਐਤਵਾਰ ਨੂੰ 11 ਵਜੇ ਜਿਹੜਾ ਇੱਥੇ ਵੱਡੇ ਪੱਧਰ ਤੇ ਸੰਗਤਾਂ ਨੂੰ ਸੱਦਾ ਵੀ ਦਿੰਦੇ ਆ, ਬੇਨਤੀ ਕਰਦੇ ਆ ਕਿ ਵੱਧ ਚੜ੍ਹ ਕੇ ਸ਼ਮੂਲੀਅਤ ਕਰੋ ਤੇ ਸਰਕਾਰ ਦਾ ਜਿਹੜਾ ਪੂਰਨ ਇਸ ਗੱਲ ਤੋਂ 5 ਤੋਂ ਬਾਅਦ ਜਿਹੜਾ ਪੂਰਨ ਬਾਈਕਾਟ ਵੀ ਹੋਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਕੱਠ ਹੋਊਗਾ ਉਹ 'ਚ ਜਿਹੜੇ ਗੁਰਮਤੇ ਦੇ ਹੋਣਗੇ, ਉਹ ਸੰਗਤਾਂ ਦਾ ਇਕੱਠ ਹੋਊਗਾ, ਉਹ ਉੱਥੋਂ ਅਨਾਉਂਸ ਵੀ ਕੀਤੇ ਜਾਣਗੇ। ਪਰ 5 ਫਰਵਰੀ ਨੂੰ ਅਸੀਂ ਇਹਨੂੰ ਪੂਰੇ ਤੌਰ ਤੇ ਨੈਸ਼ਨਲ ਹਾਈਵੇ ਜਿਹੜਾ ਜੇ ਬਲੌਕ ਵੀ ਕਰਿਆ ਜਾਊਗਾ ਉਹਨੂੰ। ਇਸ ਕੇਸ ਦੀ ਗੱਲ ਕੀਤੀ ਹੈ ਉਹਦਾ ਹੁਣ ਤੱਕ ਕੀ ਅਪਡੇਟ ਨਿਕਲ ਕੇ ਅਸੀਂ ਇਹਦੀ ਅਪਡੇਟ ਆ ਜਿਹੜੀ ਤੁਸੀਂ ਸਾਰੇ ਮਾਧਿਅਮ ਦੇ ਨਾਲ ਜੁੜੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਰੱਤੀ ਭਰ ਵੀ ਇਹ ਸਰਕਾਰ ਦੇ ਵੱਲੋਂ ਇਹਦੀ ਅਪਡੇਟ ਨਹੀਂ ਆਈ ਆ। ਹਾਂ, ਇੱਕ ਗੱਲ ਹੋਰ ਮੈਂ ਅੱਜ ਇੱਕ ਐਡ ਕਰ ਦਿਆਂ ਕਿ ਜੇ ਸਟੇਟ ਜਾਂ ਇੱਥੋਂ ਦੇ ਦੋਸ਼ੀ ਇਸ ਕੇਸ ਨੂੰ ਬਦਲਣ ਦੀ ਇੱਕ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾ ਰਹੇ ਆ ਜਾ ਕੇ ਕਿ ਇਸ ਬੇਅਦਬੀ ਕੇਸ ਨੂੰ ਅਦਰ ਸਟੇਟ ਦੇ ਵਿੱਚ ਲੈ ਕੇ ਜਾਇਆ ਜਾਵੇ। ਗੱਲ ਤੁਸੀਂ ਪੰਜਾਬ ਦੇ ਵਿੱਚ ਕਰੋ, ਬੇਅਦਬੀ ਤੁਸੀਂ ਪੰਜਾਬ ਦੇ ਵਿੱਚ ਕਰੋ, ਇਸ 'ਚ ਸਾਡੇ ਦੀ ਬੇਅਦਬੀ ਹੋਵੇ ਤੇ ਇਨਸਾਫ ਸਾਨੂੰ ਮਿਲੂਗਾ ਯੂਪੀ ਜਾਂ ਬਿਹਾਰ ਵਰਗੀ ਸਟੇਟ ਦੇ ਵਿੱਚ ਜਾ ਕੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਆਸਥਾ ਕਿੱਥੇ ਜੁੜਦੀ ਹੈ। ਸੋ ਅਸੀਂ ਇਸ ਗੱਲ ਦੀ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਕੇਸ ਨੂੰ ਸਹੀ ਤੇ ਸੱਜੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਸੋਲਵ ਕੀਤਾ ਜਾਵੇ ਤੇ ਪੰਜਾਬ ਦੇ ਜਿਹੜੇ ਉਹ ਬੇਸ਼ਰਮ ਲੋਕ ਆ, ਜਿਹੜੇ ਵਾਹਿਯਾਤ ਲੋਕ ਜਿਹੜੇ ਇਹਦੇ ਵਿੱਚ ਬੇਅਦਬੀ ਦੇ ਵਿੱਚ ਨਾਮਜ਼ਦਾ, ਉਹਨਾਂ ਨੂੰ ਸਜ਼ਾ ਮੌਤ ਤੱਕ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਆ। ਸੋ ਇਹ ਬਾਹਰ ਨਹੀਂ ਜਾਣਾ ਚਾਹੀਦਾ। ਇਹਦੇ ਕੇਸ ਪੰਜਾਬ ਦੇ ਵਿੱਚ ਰਹਿ ਕੇ ਤੇ ਪੰਜਾਬ ਦੇ ਜਿੰਨੇ ਉਹ ਬੰਦੇ ਚਾਹੇ ਅਦਰ ਸਟੇਟ ਦੇ ਆ, ਉਹ ਚਾਹੇ ਦੋਸ਼ੀ ਆ
ਦੋਸ਼ੀ ਕਰਾਰ ਲਾਣੇ ਜਾਣ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਅਦਾਲਤਾਂ ਦੇ ਵਿੱਚੋਂ ਮਿਲਣੀਆਂ ਚਾਹੀਦੀਆਂ, ਕਿਉਂਕਿ ਸੈਂਟੀਮੈਂਟਲ ਦੇ ਨਾਲ ਜੁੜਿਆ ਕੇਸ ਹੈ ਤੇ ਦੂਜਾ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਕੇਸ ਆ ਤੇ ਪੰਜਾਬ ਦੀ ਹੋਣ ਦੀ ਗੱਲ ਹੈ ਤੇ ਇਹਨੂੰ ਹੋਰ ਸਟੇਟ ਹੱਲ ਨਹੀਂ ਕਰ ਸਕਦੀ। ਬਾਬੇ ਨੂੰ ਪੈਰੋਲ ਮਿਲ ਰਹੀ ਹੈ ਦੁਬਾਰਾ। ਇਹ ਤਾਂ ਇਹਨਾਂ ਦਾ ਆਪਦਾ ਘਰ ਦਾ ਜਿਹੜਾ ਇੱਕ ਰੱਖਿਆ ਹੋਇਆ ਬਣਾ ਕੇ ਪੂਰਾ ਪਾਲਤੂ, ਜਦੋਂ ਜੀ ਕਰਦਾ ਉਹਨੂੰ ਬਾਹਰ ਕੱਢ ਲੈਂਦੇ ਆ। ਸਾਡੇ ਲੋਕ ਅੱਜ ਚੰਡੀਗੜ੍ਹ ਦੀਆਂ ਬਰੂਹਾਂ ਤੇ 40-40 ਸਾਲ ਜੇਲ੍ਹਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਤਾਂ ਘੰਟਿਆਂ ਦੀ ਪੈਰੋਲ ਨਹੀਂ ਦਿੱਤੀ ਜਾਂਦੀ। ਤਾਂ ਇਹ ਕਾਨੂੰਨ ਕੀ ਇਜਾਜ਼ਤ ਦਿੰਦਾ ਕਿ ਜਿਹੜੇ ਬਲਾਤਕਾਰ ਵਰਗੇ ਲੋਕ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ? ਤਾਂ ਜਾ ਕੇ ਕਾਨੂੰਨ ਉਹਨਾਂ ਦੀ ਜਿਹੜੀ ਹਮਾਇਤ ਕਰਦਾ। ਤੇ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਆ, ਜਿਹੜੇ ਆਪਣਾ ਗੁਨਾਹ ਵੀ ਕਬੂਲ ਕਰ ਚੁੱਕੇ ਆ ਵੀ ਅਸੀਂ ਇਹ ਕੀਤਾ ਸੀ, ਸਜ਼ਾ ਵੀ ਪੂਰੀ ਕਰ ਚੁੱਕੇ ਆ, ਤੇ ਅੱਜ ਠਾਠ ਬਾਠ ਨਾਲ ਅੰਦਰ ਵੀ ਬੈਠ ਕੇ ਉਹ ਇਹ ਨਹੀਂ ਕਹਿੰਦੇ ਕਿ ਸਾਨੂੰ ਛੱਡਿਆ ਜਾਵੇ। ਸਾਡੀ ਕੌਮ ਦੀ ਜਿਹੜੀ ਗੱਲਬਾਤ ਆ, ਕੌਮ ਚਾਹੁੰਦੀ ਆ ਕਿ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ, ਤੇ ਇਹ ਲੇਲੜੀਆਂ ਕੱਢਦਾ। ਜਿਹਨੇ ਕੀਤੇ ਵੀ ਬਲਾਤਕਾਰ ਆ, ਬੰਦੇ ਵੀ ਮਾਰੇ ਆ, ਗੁਰੂ ਸਾਹਿਬ ਦੀ ਬੇਅਦਬੀ ਵੀ ਕੀਤੀ ਆ, ਤੇ ਉਹਨੂੰ ਇਹ ਚੌਥੇ ਦਿਨੋਂ ਬਾਹਰ ਕੱਢ ਲੈਂਦੇ ਆ। ਕਾਨੂੰਨ ਕੀ ਇਹੀ ਅਨੁਮਤੀ ਦਿੰਦਾ ਕਿ ਜਿਹੜੇ ਬੰਦੇ ਬਲਾਤਕਾਰ ਦੇ ਕੇਸਾਂ 'ਚ ਅੰਦਰ ਹੋਣ ਉਹ ਬਾਹਰ ਰਹਿਣੇ ਚਾਹੀਦੇ ਆ? ਕੇਂਦਰ ਸਰਕਾਰ ਨੇ BBC ਦੀ ਡਾਕੂਮੈਂਟਰੀ ਇੰਡੀਆ ਦਾ ਮੋਦੀ ਸਵਾਲ ਦੇ ਪਹਿਲੇ ਐਪੀਸੋਡ ਨੂੰ ਸਾਂਝਾ ਕਰਨ ਵਾਲੇ YouTube ਵੀਡੀਓਜ਼ ਅਤੇ ਟਵੀਟਸ ਨੂੰ ਬਲੌਕ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਮਾਮਲੇ ਤੇ ਨੋਟਿਸ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਿਊਜ਼ ਏਜੰਸੀ NIA ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੇਂਦਰ ਨੇ ਟਵਿੱਟਰ ਨੂੰ YouTube ਵੀਡੀਓ ਦੇ ਨਾਲ BBC ਡਾਕੂਮੈਂਟਰੀ ਦੇ ਵੀਡੀਓ ਲਿੰਕ ਨੂੰ ਸਾਂਝਾ ਕਰਨ ਵਾਲੇ 50 ਤੋਂ ਵੱਧ ਟਵੀਟਸ ਨੂੰ ਬਲੌਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ YouTube ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਵੀਡੀਓ ਦੁਬਾਰਾ ਆਪਣੇ ਪਲੇਟਫਾਰਮ ਤੇ ਅਪਲੋਡ ਕੀਤੀ ਜਾਂਦੀ ਹੈ ਤਾਂ ਉਸ ਨੂੰ ਬਲੌਕ ਕਰ ਦਿੱਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ IT ਨਿਯਮ 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਰਾਸ਼ਟਰੀ ਪ੍ਰਸਾਰਕ BBC ਨੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਕਾਰਜਕਾਲ ਤੇ ਹਮਲਾ ਕਰਨ ਵਾਲੀਆਂ ਦਸਤਾਵੇਜ਼ੀ ਫਿਲਮਾਂ ਦੀਆਂ 2 ਲੜੀਵਾਰਾਂ ਨੂੰ ਪ੍ਰਸਾਰਿਤ ਕੀਤਾ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ। ਵਿਵਾਦ ਤੋਂ ਬਾਅਦ ਵੀਡੀਓ ਨੂੰ ਕਈ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। BBC ਦੀ ਡਾਕੂਮੈਂਟਰੀ ਇੰਡੀਆ ਦਾ ਮੋਦੀ ਸਵਾਲ ਨੂੰ ਵੀ ਵਿਦੇਸ਼ ਮੰਤਰਾਲੇ ਤੋਂ ਜਵਾਬ ਮਿਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਮੀਡੀਆ ਬਰੀਫਿੰਗ ਦੌਰਾਨ ਕਿਹਾ ਕਿ BBC ਨੇ ਇੱਕ ਖਾਸ ਬਦਨਾਮ ਕਹਾਣੀ ਨੂੰ ਅੱਗੇ ਵਧਾਉਣ ਲਈ ਇਹ ਦਸਤਾਵੇਜ਼ੀ ਬਣਾਈ ਹੈ। ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਬੇਅਦਬੀ ਮਾਮਲੇ ਨਾਲ ਜੁੜੇ 3 ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ 5 ਹੋਰ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਡੇਰਾ ਪ੍ਰੇਮੀ ਆਜ਼ਾਦ ਤਰੀਕੇ ਨਾਲ ਆਪਣਾ ਕੇਸ ਨਹੀਂ ਲੜ ਸਕਦੇ। ਡੇਰਾ ਪ੍ਰੇਮੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਅਦਾਲਤੀ ਹਿਰਾਸਤ ਦੌਰਾਨ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਅਤੇ ਪ੍ਰਦੀਪ ਸਿੰਘ ਦਾ 2 ਮਹੀਨੇ ਪਹਿਲਾਂ ਕੋਟਕਪੂਰਾ ਵਿੱਚ ਉਸ ਦੀ ਦੁਕਾਨ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਵੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ਉੱਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਡੇਰਾ ਪ੍ਰੇਮੀ ਖੁਦ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ। ਇਸ ਦਰਮਿਆਨ ਜਾਂਚ ਟੀਮ ਨੇ 600 ਪੰਨਿਆਂ ਦੇ ਦਸਤਾਵੇਜ਼ ਡੇਰਾ ਪ੍ਰੇਮੀਆਂ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਹਨ। ਡੇਰਾ ਪ੍ਰੇਮੀਆਂ ਨੇ ਬੇਅਦਬੀ ਨਾਲ ਜੁੜੇ ਕੇਸਾਂ ਦੇ ਸਾਰੇ ਦਸਤਾਵੇਜ਼ ਜਾਂਚ ਟੀਮ ਪਾਸੋਂ ਮੰਗੇ ਸਨ, ਜੋ ਚਲਾਨ ਨਾਲ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਇਸ ਸਾਲ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੇ ਸੂਬੇ ਪੰਜਾਬ ਦੀ ਝਾਂਕੀ ਨਹੀਂ ਨਿਕਲੇਗੀ। ਰੱਖਿਆ ਮੰਤਰਾਲੇ ਨੇ ਪੰਜਾਬ ਤੇ ਦਿੱਲੀ ਦੀ ਝਾਂਕੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਵਾਰ ਕੁੱਲ 23 ਝਾਂਕੀਆਂ ਸ਼ਾਮਿਲ ਹੋਣਗੀਆਂ। ਇਹਨਾਂ ਵਿੱਚੋਂ 17 ਝਾਂਕੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੋਣਗੀਆਂ, ਜਦਕਿ 6 ਵੱਖ-ਵੱਖ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਹੋਣਗੀਆਂ। ਇਸ ਵਾਰ ਗਣਤੰਤਰ ਦਿਹਾੜੇ ਮੌਕੇ ਕਾਂਗਰਸ ਸ਼ਾਸਿਤ ਰਾਜਾਂ ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਝਾਂਕੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਨਹੀਂ ਹੋਵੇਗੀ। ਇਸ ਵਾਰ ਗਣਤੰਤਰ ਦਿਵਸ ਪਰੇਡ ਵਿੱਚ 16 ਰਾਜਾਂ ਅਤੇ ਵੱਖ-ਵੱਖ ਮੰਤਰਾਲੇ ਦੀਆਂ ਝਾਂਕੀਆਂ ਸਾਹਮਣੇ ਆਉਣਗੀਆਂ, ਜਿਸ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਆਸਾਮ, ਦਾਦਰਾ ਨਗਰ ਦਮਨ ਟਾਪੂ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ, ਝਾਰਖੰਡ, ਕੇਰਲ, ਲੱਦਾਖ, ਮਹਾਰਾਸ਼ਟਰ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਾਂ ਦੀਆਂ ਝਾਂਕੀਆਂ ਸ਼ਾਮਿਲ ਕੀਤੀਆਂ ਜਾਣਗੀਆਂ। ਪਿਛਲੇ ਸਾਲ 2022 ਵਿੱਚ ਸੈਂਟਰਲ ਵਿਸਟਾ ਦੇ ਚੱਲ ਰਹੇ ਕੰਮ ਕਾਰਨ ਥਾਂ ਦੀ ਘਾਟ ਕਾਰਨ ਸਿਰਫ 12 ਰਾਜਾਂ ਨੂੰ ਹੀ ਆਪਣੀ ਝਾਂਕੀ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ।
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਡੇਰਾ ਮੁਖੀ 40 ਦਿਨਾਂ ਦੀ ਮਿਲੀ ਪੈਰੋਲ ਤੋਂ ਬਾਅਦ ਹਰਿਆਣਾ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਇਸ ਮੌਕੇ ਜੇਲ੍ਹ ਦੇ ਨੇੜੇ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਉਸ ਦਾ ਕਾਫਲਾ ਯੂਪੀ ਦੇ ਬਾਗਪਤ ਵੱਲ ਰਵਾਨਾ ਹੋਇਆ, ਜਿੱਥੇ ਉਹ ਬਰਨਾਵਾ ਆਸ਼ਰਮ ਵਿੱਚ ਰੁਕੇਗਾ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ਵਿੱਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 91 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ। ਸੌਦਾ ਸਾਧ ਨੂੰ ਮਿਲੀ ਪੈਰੋਲ ਦਾ ਐਸਜੀਪੀਸੀ ਅਤੇ ਬਾਕੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਅਖਬਾਰਾਂ ਦੇ ਵਿੱਚ ਸੁਰਖੀਆਂ ਤੋਂ ਪਤਾ ਲੱਗਾ ਹੈ ਕਿ ਸਿੱਖ ਕੌਮ ਦਾ ਦੋਸ਼ੀ ਰਾਮ ਰਹੀਮ, ਜੋ ਫਿਰ 1.5 ਮਹੀਨੇ ਬਾਅਦ ਹੀ ਦੁਬਾਰਾ ਤੀਜੀ ਵੇਰ 1 ਸਾਲ ਦੇ ਵਿੱਚ ਉਹ ਪੈਰੋਲ ਦੇ ਉੱਤੇ ਫਿਰ ਬਾਹਰ ਆ ਰਿਹਾ ਹੈ। ਮੈਂ ਸਮਝਦਾ ਹਾਂ ਇਹ ਸਿੱਖਾਂ ਦੇ ਨਾਲ ਬਹੁਤ ਹੀ ਵਿਤਕਰੇ ਭਰੀ ਦਾਸਤਾਨ ਹੈ ਔਰ ਜਿਸ ਦੇਸ਼ ਦੇ ਵਾਸਤੇ ਸਿੱਖ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਬਹੁਤ ਵੱਡੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਅੱਜ ਉਸੇ ਦੇਸ਼ ਦੇ ਵਿੱਚ ਸਿੱਖਾਂ ਨੂੰ ਬਾਰ-ਬਾਰ ਜਲੀਲ ਕੀਤਾ ਜਾ ਰਿਹਾ ਹੈ। ਸੌਦਾ ਰਾਮ ਰਹੀਮ ਜਿਹੜਾ ਹੈਗਾ ਇੱਕ ਬਹੁਤ ਹੀ ਘਿਨੌਣੇ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਸ ਦਾ ਜਿਹੜਾ ਸਬੰਧ ਹੈ ਉਹ ਬਰਗਾੜੀ ਮਾਮਲੇ ਦੇ ਵਿੱਚ ਵੀ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜਿਹੜਾ ਕੇਸ ਜੁੜਦਾ ਹੈ ਉਸ ਦੇ ਨਾਲ ਉਹਦਾ ਸਿੱਧਾ ਸਬੰਧ ਜੁੜਦਾ ਹੈ ਔਰ ਸਰਕਾਰ ਉਸ ਨੂੰ ਬਾਰ-ਬਾਰ ਪੈਰੋਲ ਦੇ ਉੱਤੇ ਬਾਹਰ ਭੇਜ ਕਰਕੇ ਕੀ ਸਿੱਧ ਕਰਨਾ ਚਾਹੁੰਦੀ ਹੈ, ਸਿੱਖਾਂ ਨੂੰ ਕੀ ਦੱਸਣਾ ਚਾਹੁੰਦੀ ਹੈ ਕਿ ਇਸ ਦੋਹਰੀ ਮਾਪਦੰਡ ਨਹੀਂ ਹੈ। ਇੱਕ ਦੇਸ਼ ਦੇ ਵਿੱਚ ਸਿੱਖਾਂ ਲਈ ਹੋਰ ਹੈ ਤੇ ਦੂਜਿਆਂ ਲਈ ਹੋਰ ਹੈ। ਮੈਂ ਸਮਝਦਾ ਹਾਂ ਕਿ ਇਹ ਇੱਕ ਕਾਨੂੰਨ ਅਤੇ ਸੰਵਿਧਾਨ ਦੀ ਵੀ ਉਲੰਘਣਾ ਹੈ ਕਿ ਇੱਕ ਅਪਰਾਧ ਦੇ ਤਹਿਤ ਉਸ ਦੀ ਜਿਹੜੀ ਪਰਿਭਾਸ਼ਾ ਹੀ ਜਿਹੜੀ ਹੈ ਵੱਖ-ਵੱਖ ਨਿਰਧਾਰਿਤ ਕੀਤੀ ਜਾ ਰਹੀ ਹੈਗੀ ਆ। ਸੋ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਤੇ ਮੈਂ ਇਹ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਹੈ ਕਿ ਦੇਸ਼ ਦੀਆਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਸਿੱਖਾਂ ਨਾਲ ਇੰਨਾ ਵਿਤਕਰਾ ਕਰਨਾ ਬੰਦ ਕਰੋ। ਸਿੱਖ ਜਿਹੜੇ ਹੈਗੇ ਨੇ ਤੁਹਾਡੇ ਇਸ ਵੇਲੇ ਨੱਕੋ ਨੱਕ ਭਰੇ ਪਏ ਹੈਗੇ ਆ ਔਰ ਇਹ ਸੂਬਾ ਜਿਹੜਾ ਹੈਗਾ ਹੈ ਬਾਰਡਰ ਸਟੇਟ ਹੈ। ਸਿੱਖਾਂ ਨੂੰ ਕਮਜ਼ੋਰ ਕਰਨਾ ਜਿਹੜਾ ਹੈਗਾ, ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਜਿਹੜਾ ਦੇਣਾ ਹੈਗਾ ਔਰ ਸਿੱਖਾਂ ਨੂੰ ਜਿਹੜਾ ਇਹੋ ਜਿਹਾ ਬਾਰ-ਬਾਰ ਕਾਨੂੰਨ ਦੇ ਬਾਰੇ ਵੀ ਸਿੱਖਾਂ ਨੂੰ ਹੱਕ ਨਹੀਂ ਦੇਣਾ। ਬੰਦੀ ਸਿੱਖ 3-3 ਦਹਾਕਿਆਂ ਤੋਂ ਸਾਡੇ ਜਿਹੜੇ ਹੈਗੇ ਨੇ ਉਹ ਜੇਲ੍ਹਾਂ ਵਿੱਚ ਬੰਦ ਬੈਠੇ ਨੇ, ਉਹਨਾਂ ਨੂੰ ਕਈਆਂ ਨੂੰ ਤਾਂ ਇੱਕ ਵੇਰਾ ਵੀ ਪੈਰੋਲ ਨਹੀਂ ਦਿੱਤੀ ਗਈ। ਤਾਂ ਮੈਂ ਇਸ ਤੋਂ ਅਸੀਂ ਕੀ ਅੰਦਾਜ਼ਾ ਲਗਾਈਏ ਕਿ ਸਿੱਖਾਂ ਵਾਸਤੇ ਇਹ ਦੇਸ਼ ਦਾ ਕਾਨੂੰਨ ਕੀ ਸਾਨੂੰ ਕੋਈ ਇਜਾਜ਼ਤ ਨਹੀਂ ਦਿੰਦਾ, ਸਾਨੂੰ ਕੋਈ ਹੱਕ ਨਹੀਂ ਹੈਗਾ। ਕੋਈ ਜਿਹੜੇ ਜੇਲ੍ਹਾਂ ਵਿੱਚ ਸਿੱਖ ਬੰਦੀ ਸਿੱਖ ਬੈਠੇ ਨੇ ਉਹਨਾਂ ਨੂੰ ਬਾਹਰ ਪੈਰੋਲ ਦੇਣ ਦਾ ਵੀ ਕੋਈ ਕਾਨੂੰਨ ਨਹੀਂ ਹੈਗਾ। ਤੇ ਇਸ ਅਪਰਾਧ ਨੂੰ, ਇਸ ਅਪਰਾਧੀ ਨੂੰ ਜਿਸ ਦਾ ਨਾਮ ਲੈਣਾ ਜਿਹੜਾ ਹੈਗਾ, ਤੇ ਮੈਂ ਸਮਝਦਾ ਇਹ ਸਰਕਾਰ ਦਾ ਜਿਹੜਾ ਰਵੱਈਆ ਇਹ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਤੇ ਜਿਹੜੀ ਸਰਕਾਰ ਹੈ, ਸੂਬਾ ਸਰਕਾਰ ਹੈ ਜਾਂ ਦੇਸ਼ ਦੀ ਹਿੰਦੁਸਤਾਨ ਦੀ ਸਰਕਾਰ ਹੈ, ਉਹ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ। ਤਾਂ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਹੈ, ਮੈਂ ਸਮਝਦਾ ਕਿਸੇ ਮੌਕੇ ਹਿੰਦੁਸਤਾਨ ਦੀ ਸਰਕਾਰ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਬੰਦੀ ਸਿੰਘ ਜਿਹੜੇ ਲੰਮੇ ਸਮੇਂ ਤੋਂ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ, ਜਿਨ੍ਹਾਂ ਨੂੰ 27 ਸਾਲ ਤੋਂ ਲੈ ਕੇ 34 ਸਾਲ ਤੱਕ ਜੇਲ੍ਹਾਂ ਵਿੱਚ ਬੰਦ ਹੋਇਆ ਨੂੰ ਹੋ ਗਏ ਨੇ, ਉਹਨਾਂ ਦਾ ਜੇਲ੍ਹ ਰਿਕਾਰਡ ਵੀ ਬਹੁਤ ਵਧੀਆ ਆ। ਉਹਨਾਂ ਨੇ ਕਿਤੇ ਵੀ ਕਿਸੇ ਜੇਲ੍ਹ 'ਚ ਕੋਈ ਹੁੱਲੜਬਾਜ਼ੀ ਨਹੀਂ ਕੀਤੀ, ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਹਦੇ ਨਾਲ ਜੇਲ੍ਹ ਦਾ ਕਾਨੂੰਨ ਭੰਗ ਹੁੰਦਾ ਹੋਵੇ। ਉਹਨਾਂ ਨੂੰ ਤਾਂ ਸਰਕਾਰ ਰਿਹਾ ਨਹੀਂ ਕਰ ਰਹੀ ਅਤੇ ਨਾ ਹੀ ਉਹਨਾਂ ਦੇ ਕੋਈ ਮੁਕੱਦਮੇ ਚੱਲ ਰਹੇ ਨੇ। ਪਰ ਜਿਹੜੇ ਅਜਿਹੇ ਬਲਾਤਕਾਰੀ ਨੇ, ਜਿਹੜੇ ਕਾਤਲ ਨੇ, ਉਹਨਾਂ ਨੂੰ ਇਹ ਜਿਹੜੀ ਬੀਜੇਪੀ ਸਰਕਾਰ ਜਾਂ ਸਟੇਟ ਦੀ ਹਰਿਆਣਾ ਸਟੇਟ ਦੀ ਸਰਕਾਰ ਆ, ਉਹਨੂੰ ਹਰ 1.5-2 ਮਹੀਨੇ ਬਾਅਦ ਉਹਨੂੰ ਬਾਹਰ ਕੱਢ ਕੇ ਜੇਲ੍ਹ ਤੋਂ ਬਾਹਰ ਲਿਆ ਕੇ, ਪਤਾ ਨਹੀਂ ਕੀ ਮਜਬੂਰੀ ਆ ਸਰਕਾਰ ਦੀ ਕਿ ਉਹ ਉਹਨੂੰ ਬਾਹਰ ਲਿਆ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਜੇ ਰਾਮ ਰਹੀਮ ਬਾਹਰ ਆਉਂਦਾ ਹੈ ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਜ਼ਰੂਰ ਖ਼ਰਾਬ ਹੋਏਗਾ, ਕਿਉਂਕਿ ਇਹ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਜਿਹਦੇ ਨਾਲ ਸਿੱਖਾਂ 'ਚ ਅਤੇ ਡੇਰਾ ਪ੍ਰੇਮੀਆਂ 'ਚ ਪਾੜਾ ਨਾ ਵਧੇ। ਇਹਨੇ ਅਜਿਹੀਆਂ ਹਰਕਤਾਂ ਕਰਨੀਆਂ ਨੇ ਜਿਨ੍ਹਾਂ ਨਾਲ ਇਹਨਾਂ ਦੋਵਾਂ ਫਿਰਕਿਆਂ 'ਚ ਪਾੜਾ ਵਧੇਗਾ, ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਏਗਾ। ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨੂੰ ਜੇਲ੍ਹ ਤੋਂ ਬਾਰ-ਬਾਰ ਰਿਹਾ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੋ। ਜਿੱਥੇ ਸਿੱਖਾਂ ਵੱਲੋਂ 26 ਜਨਵਰੀ ਨੂੰ ਕਾਲੇ ਗਣਤੰਤਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਖਿਲਾਫ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਮੇਟੀ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਹੈ। ਮੋਦੀ ਸਰਕਾਰ ਲਗਾਤਾਰ ਪੰਜਾਬ ਨਾਲ
ਧੱਕੇਸ਼ਾਹੀਆਂ ਕਰਦੀ ਆ ਰਹੀ ਹੈ। ਜਿਹੜਾ ਪੰਜਾਬੀਆਂ ਨੇ ਬਾਰਡਰ ਤੇ ਸੂਰਬੀਰਤਾ ਨਾਲ ਆਪਣਾ ਜੋਹਰ ਵਿਖਾਲਿਆ, ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦੀ ਗਣਤੰਤਰ ਦਿਵਸ ਦੇ ਵਿੱਚ ਉਸ ਝਾਕੀ ਨੂੰ ਸ਼ਾਮਲ ਨਾ ਕਰਕੇ ਇਹ ਵਿਤਕਰੇ ਨੂੰ ਹੋਰ ਵਧਾਇਆ ਹੈਗਾ ਵਾ। ਇਸ ਦੇ ਨਾਲ ਜਿਹੜੀਆਂ ਕੇਂਦਰ ਨਾਲ ਜੁੜੀਆਂ ਹੋਈਆਂ ਮੰਗਾਂ ਮਸਲੇ ਨੇ ਉਹ ਅਜੇ ਤੱਕ ਹੱਲ ਨਹੀਂ ਕੀਤੇ ਜਾ ਰਹੇ। ਦੂਸਰੇ ਬੰਨੇ ਪੰਜਾਬ ਸਿਵਿਆਂ ਦੇ ਰਾਹ ਪਿਆ ਵਾ। ਜਿਵੇਂ ਬਰਨਾਲਾ ਦੇ ਜੋਧਪੁਰ ਪਿੰਡ ਦੇ ਵਿੱਚ ਇੱਕ ਹੀ ਪਰਿਵਾਰ ਦੇ ਵਿੱਚ 4 ਖੁਦਕੁਸ਼ੀਆਂ, ਆਖਰੀ ਵਾਰਿਸ ਵੀ ਜਾਂਦਾ ਰਿਹਾ। ਇਹ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ ਤੇ ਚਪੇੜ ਹੈਗੀ ਆ। ਕੁਝ ਨਸ਼ਿਆਂ ਰਾਹੀਂ ਸਾਡੇ ਸਿਵਿਆਂ ਨੂੰ ਜਾ ਰਹੇ ਆ, ਕੁਝ ਜਹਾਜ਼ਾਂ ਤੇ ਚੜ੍ਹ ਕੇ ਵਿਦੇਸ਼ਾਂ ਨੂੰ ਜਾ ਰਹੇ ਆ। ਰੁਜ਼ਗਾਰ ਨਾਂ ਦੀ ਕੋਈ ਪੰਜਾਬ ਚੀਜ਼ ਨਹੀਂ ਹੈਗੀ। ਸੋ ਐਤਕੀ 26 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਵੱਡੇ ਇਕੱਠ ਕਰਾਂਗੇ। ਉਹਦੇ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਲਾਹੇਮੰਦ ਭਾਅ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ, ਜਿਹੜੀ ਵੀ ਇੰਡਸਟਰੀ ਪਾਣੀ ਜ਼ਮੀਨ ਹੇਠਲਾ ਦਰਿਆਵਾਂ ਦਾ ਗੰਦਾ ਕਰ ਰਹੀ ਆ ਉਹਨੂੰ ਬੰਦ ਕਰਨ ਦੀ ਮੰਗ, ਮਜ਼ਦੂਰਾਂ ਨੂੰ 365 ਦਿਨ ਰੁਜ਼ਗਾਰ ਤੇ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਈਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਇਹ ਮਿਲਣਾ ਚਾਹੀਦਾ। ਤੇ ਪੂਰੇ ਪੰਜਾਬ ਵਿੱਚ ਜਿੱਥੇ ਜਿੱਥੇ ਮੋਰਚੇ ਚੱਲ ਰਹੇ ਉਹਨਾਂ ਸਾਰਿਆਂ ਮੋਰਚਿਆਂ ਦਾ ਸਮਰਥਨ ਕਰਦੇ ਆ। ਧੰਨਵਾਦ। ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਘਰ ਵਿੱਚ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਕਰਕੇ ਨਜ਼ਦੀਕ ਹੀ ਲੇਬਰ ਵੀ ਰਹਿੰਦੀ ਸੀ। ਉਸੇ ਥਾਂ ਦੇ ਨਜ਼ਦੀਕ ਧਾਰਮਿਕ ਸਮੱਗਰੀ ਇੱਕ ਪੋਟਲੀ ਵਿੱਚ ਬੰਨ੍ਹ ਕੇ ਰੱਖੀ ਹੋਈ ਸੀ ਅਤੇ ਨਜ਼ਦੀਕ ਹੀ ਲੇਬਰ ਜੋੜੇ ਕੱਢਦੀ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਕੁਝ ਧਾਰਮਿਕ ਪੋਸਟਰ ਪਏ ਹਨ ਜਿਨ੍ਹਾਂ ਦੇ ਉੱਤੇ ਲੇਬਰ ਲੇਟਦੀ ਹੈ ਅਤੇ ਨਾਲ ਹੀ ਧਾਰਮਿਕ ਪੁਸਤਕਾਂ ਵੀ ਪੋਟਲੀ ਬੰਨ੍ਹ ਕੇ ਰੱਖੀਆਂ ਹੋਈਆਂ ਹਨ। ਉਸ ਦੇ ਨਜ਼ਦੀਕ ਹੀ ਲੇਬਰ ਜੋੜੇ ਉਤਾਰਦੀ ਹੈ। ਮੌਕੇ ਤੇ ਪਹੁੰਚੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਓਂਕਾਰ ਸਿੰਘ ਨੇ ਜਦੋਂ ਜਾਂਚ ਕੀਤੀ ਤਾਂ ਜਾਣਕਾਰੀ ਸਹੀ ਸੀ। ਸਿੱਖ ਜਥੇਬੰਦੀ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ। ਇੰਨਾ ਹੀ ਨਹੀਂ, ਲੇਬਰ ਦੀ ਜੇਬਾਂ ਵਿੱਚੋਂ ਤੰਬਾਕੂ ਵੀ ਬਰਾਮਦ ਹੋਇਆ। ਮੈਂਬਰਾਂ ਨੇ ਇਤਰਾਜ਼ ਜਤਾਇਆ ਕਿ ਗੁਰੂ ਘਰ ਦੇ ਅੰਦਰ ਤੰਬਾਕੂ ਲੈ ਕੇ ਅਤੇ ਸ਼ਰਾਬ ਪੀ ਕੇ ਕਿਵੇਂ ਆ ਸਕਦੇ ਹਨ। ਧਾਰਮਿਕ ਸਮੱਗਰੀ ਵੀ ਪੈਰਾਂ ਹੇਠ ਸੁੱਟੀ ਹੋਈ ਸੀ। ਸਿੱਖ ਜਥੇਬੰਦੀਆਂ ਨੇ ਪੈਰਾਂ ਹੇਠਾਂ ਤੋਂ ਧਾਰਮਿਕ ਸਮੱਗਰੀ ਚੁੱਕੀ ਅਤੇ ਉਹਨਾਂ ਨੂੰ ਇਕੱਠਾ ਕੀਤਾ। ਇਸ ਤੋਂ ਬਾਅਦ ਉਸ ਨੂੰ ਗੁਰੂ ਘਰ ਵਿੱਚ ਪਹੁੰਚਾਇਆ ਗਿਆ। ਇਹਨਾਂ ਵਿੱਚੋਂ ਦੇਖੋ ਜੀ ਸਿਗਰਟਾਂ ਆ ਜੀ, ਲਾਈਟਰ ਆ, ਗੁਟਕੇ ਆ, ਤੰਬਾਕੂ ਆ, ਕਈ ਬੰਦੇ ਨੇ ਸ਼ਰਾਬਾਂ ਪੀਤੀਆਂ ਹੋਈਆਂ ਜੀ। ਨਹੀਂ, ਜੋ ਗੁਰੂ ਸਾਹਿਬਾਨ ਨਾਲ ਸੰਬੰਧਿਤ ਚੀਜ਼ਾਂ ਉਹਨਾਂ ਵਿੱਚ ਦੱਸ ਦਿਓ, ਉਹਨਾਂ ਵਿੱਚ ਕੀ ਉਹ 'ਚ ਸੁਖਮਨੀ ਸਾਹਿਬ ਦਾ ਪਾਠ, ਪੋਥੀਆਂ ਆ ਤੇ ਹੋਰ ਗੁਰੂ ਸਾਹਿਬ ਦੀਆਂ ਫੋਟੋਆਂ ਹੈਗੀਆਂ ਜੀ। ਉੱਥੇ ਬਾਕੀ ਸਮਾਨ ਪਿਆ ਹੋਇਆ ਜੀ ਸਾਰਾ ਜੀ। ਇਹ ਕਿਹੜੇ ਪਾਸੇ ਜਗ੍ਹਾ ਮਤਲਬ ਇਹ ਉੱਪਰ ਗੁਰਦੁਆਰੇ ਦੇ ਅੰਦਰ ਹੀ ਆ ਜੀ, ਉੱਪਰ ਜਿੱਥੇ ਉਹਨੂੰ ਢਾਂਦੇ ਜੀ ਸਾਰਾ ਸਮਾਨ ਉੱਥੇ ਪਿਆ ਸਾਰਾ ਸਮਾਨ। ਕੰਸਟਰਕਸ਼ਨ ਕਰਦਾ ਪਿਆ ਨਾ ਸਾਰਾ, ਉੱਥੇ ਚੱਲਦਾ ਪਿਆ। ਪੂੰਜੇ ਵਿਛਾਇਆ ਹੋਇਆ ਗੁਰੂ ਨਾਨਕ ਸਾਹਿਬ ਸਾਨੂੰ ਘੰਟਾ ਕੁ ਹੋ ਗਿਆ ਜੀ ਨੂੰ ਆਏ ਨੂੰ। ਆਪਾਂ ਦੇਖਿਆ ਤੇ ਸਾਰੇ ਪਾਸੇ ਦੇਖਿਆ, ਸਾਰੇ ਬੰਦੇ ਇਦਾਂ ਹੀ ਮਤਲਬ ਕਿ ਸਿਗਰਟਾਂ ਸ਼ਰਾਬਾਂ ਵਾਲੇ ਹੀ ਆ, ਸਾਰੇ ਨਸ਼ੇ ਵਾਲੇ ਹੀ ਆ ਜੀ। 2 ਦਿਨ ਤੱਕ ਇੱਥੇ ਪੀ ਕੇ ਲੱਗੇ। ਕੋਈ ਸ਼ਰਾਬ ਪੀਤਾ ਵਿਅਕਤੀ ਵੀ ਜਿਹੜਾ ਫੜਿਆ ਗਿਆ? 2 ਬੰਦੇ ਫੜੇ ਆ ਜੀ, 2 ਬੰਦੇ ਹੈਗੇ ਜੀ ਇਹਨਾਂ ਸ਼ਰਾਬਾਂ ਪੀਤੀਆਂ। ਆ 2 ਬੰਦੇ ਹੈਗੇ ਇਧਰ ਸ਼ਰਾਬ ਪੀਤੀਆਂ ਜੀ। ਤੇ ਬਸ ਭਾਈ ਸਾਹਿਬ ਨੇ ਦਿੱਤੀ, ਸਾਰਿਆਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਤੇ ਦੇਖੋ ਹੁਣ ਕੀ ਹੋਣਾ। ਨਹੀਂ, ਅਸੀਂ ਰਿਐਕਸ਼ਨ ਦਵਾਤਾ ਜੀ। ਅਸੀਂ ਤਾਂ ਦੱਸ ਦਿੱਤਾ ਹੈ ਸਾਰਿਆਂ ਨੂੰ, ਆਪਾਂ ਖਬਰ ਕਰ ਦਿੱਤੀ, ਮੀਡੀਆ ਨੂੰ ਵੀ ਦੱਸ ਦਿੱਤਾ ਹੈ। ਹੁਣ ਅੱਗੇ ਦੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇਖੇਗਾ ਜੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਜਨਵਰੀ ਨੂੰ ਦੇਸ਼ ਭਰ 'ਚ ਜ਼ਿਲ੍ਹਾ ਪੱਧਰ ਤੇ ਕੀਤੇ ਜਾਣ ਵਾਲੇ ਟਰੈਕਟਰ ਮਾਰਚਾਂ ਅਤੇ ਜੀਂਦ ਵਿੱਚ ਉੱਤਰੀ ਭਾਰਤ ਦੇ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ ਵਿੱਚ ਸ਼ਮੂਲੀਅਤ ਲਈ ਜ਼ੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਤੋਂ ਇਲਾਵਾ ਪੱਖੋ ਕੈਂਚੀਆਂ ਟੋਲ ਪਲਾਜ਼ਾ ਤੇ ਵੀ ਜਥੇਬੰਦੀ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ। ਜਥੇਬੰਦੀ ਵੱਲੋਂ 554 ਪਿੰਡਾਂ 'ਚ ਹੁਣ ਤੱਕ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਜਥੇਬੰਦੀ ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਟਰੈਕਟਰ ਮਾਰਚ ਕੱਢੇ ਜਾਣਗੇ ਅਤੇ ਮਾਲਵੇ 'ਚੋਂ ਹਜ਼ਾਰਾਂ ਕਿਸਾਨ ਜੀਂਦ ਹਰਿਆਣਾ 'ਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਲਈ ਰਵਾਨਾ ਹੋਣਗੇ। ਸੰਯੁਕਤ ਮੋਰਚੇ ਵੱਲੋਂ ਜਿਹੜੀ ਕਾਲ ਹੈ 26 ਜਨਵਰੀ ਜੀਂਦ ਦੀ ਮਹਾ ਰੈਲੀ ਦੀ, ਭਾਵੇਂ ਉਹ ਕਾਲ ਉਸ ਦਿਨ ਸਾਰੇ ਭਾਰਤ ਦੇ ਵਿੱਚ ਲਾਗੂ ਹੋਊਗੀ, ਸਾਰੀਆਂ ਸਟੇਟਾਂ 'ਚ, ਕੋਈ ਝੰਡੇ ਮਾਰਚ ਦੇ ਕਰਨ ਦੇ ਰੂਪ ਦੇ ਵਿੱਚ, ਕੋਈ ਵੱਡੇ ਪ੍ਰਦਰਸ਼ਨ ਕਰਨ ਦੇ ਰੂਪ ਦੇ ਵਿੱਚ, ਪਰ ਨਾਰਥ ਇੰਡੀਆ ਦੀਆਂ ਸਟੇਟਾਂ ਨੇ ਇਹ ਜੀਂਦ ਦੇ ਵਿੱਚ, ਹਰਿਆਣੇ ਦੇ ਵਿੱਚ 26 ਜਨਵਰੀ ਦਾ ਵੱਡਾ ਮਹਾਪੰਚਾਇਤ ਰੱਖੀ ਆ ਜਿਹੜੀ, ਉਹਦੀਆਂ ਤਿਆਰੀਆਂ ਨੂੰ ਲੈ ਕੇ ਅਸੀਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਉਹਦੇ 'ਚ ਜਿਹੜੀਆਂ ਮੰਗਾਂ ਨੇ ਦਿੱਲੀ ਮੋਰਚੇ ਦੇ ਦੌਰਾਨ ਜਿਹੜੀਆਂ ਪੈਦਾ ਹੋਈਆਂ ਮੰਗਾਂ ਨੇ ਜਾਂ ਰਹਿੰਦੀਆਂ ਮੰਗਾਂ ਨੇ, ਉਹਨਾਂ ਨੂੰ ਲੈ ਕੇ, ਜਿਵੇਂ MSP ਦਾ ਗਰੰਟੀ ਕਾਨੂੰਨ ਬਣਾਉਣਾ, ਦਿੱਲੀ ਅੰਦੋਲਨ ਦੌਰਾਨ ਪਏ ਹੋਏ ਸਾਰੇ ਜਗ੍ਹਾ ਤੇ ਪਏ ਪਰਚੇ ਕਿਸਾਨਾਂ ਤੇ ਰੱਦ ਕਰਾਉਣੇ, ਲਿਖਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ, ਅਜੈ ਮਿਸਰਾ ਤੇ ਉਹਦੇ ਸਾਥੀਆਂ ਨੂੰ,
ਤੇ ਜਿਹੜੀ 4 ਬੇਦੋਸ਼ੇ ਕਿਸਾਨ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾ ਕਰਾਉਣਾ ਤੇ ਬਿਜਲੀ ਬਿੱਲ 2020 ਨੂੰ ਵਾਪਸ ਕਰਾਉਣਾ, MSP ਦਾ ਗਰੰਟੀ ਕਾਨੂੰਨ ਬਣਾਉਣ ਦੀ ਤੇ ਜਿਹੜੇ ਸ਼ਹੀਦ ਹੋਏ ਨੇ ਅੰਦੋਲਨ ਦੌਰਾਨ ਉਹਨਾਂ ਨੂੰ ਕੰਪਨਸੇਸ਼ਨ ਦਿਵਾਉਣਾ। ਇਹ ਤੋਂ ਇਲਾਵਾ 3 ਮੰਗਾਂ ਸੰਯੁਕਤ ਮੋਰਚੇ ਨੇ 'ਚ ਹੋਰ ਐਡ ਕਰੀਆਂ ਨੇ ਕਿ ਕਿਸਾਨਾਂ ਦਾ ਕੁੱਲ ਕਰਜ਼ਾ ਖਤਮ ਕੀਤਾ ਜਾਵੇ ਤੇ ਫਸਲੀ ਬੀਮਾ ਯੋਜਨਾ ਦੀ ਗਰੰਟੀ ਕੀਤੀ ਜਾਵੇ ਤੇ ਜਿਹੜੇ ਕਿਸਾਨ 60 ਸਾਲ ਤੋਂ ਉੱਤੇ ਹੋ ਜਾਂਦੇ ਨੇ ਕਿਸਾਨ ਮਜ਼ਦੂਰ ਉਹਨਾਂ ਦੀ ਚੌਥੇ ਦਰਜੇ ਦੇ ਪੈਟਰਨ ਤੇ ਮੁਲਾਜ਼ਮਾਂ ਦੇ ਪੈਟਰਨ ਤੇ ਪੈਨਸ਼ਨ ਦਾ ਕਾਨੂੰਨ ਬਣਾਇਆ ਜਾਵੇ। ਇਹ ਮੰਗਾਂ ਨੂੰ ਲੈ ਕੇ ਅਸੀਂ 26 ਜਨਵਰੀ ਵਾਲੇ ਦਿਨ ਜੀਂਦ ਦੇ ਵਿੱਚ ਇੱਕ ਮਹਾ ਰੈਲੀ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਲੱਖਾਂ ਦਾ ਇਕੱਠ ਕਿਹਾ ਜਾ ਸਕਦਾ ਵੀ ਹੋਊਗਾ ਤੇ ਇਹ ਜੀਂਦ ਦੀ ਇਤਿਹਾਸਕ ਰੈਲੀ ਹੋਣੀ ਹੈ। ਉਹਦੀਆਂ ਅਸੀਂ ਆਪਣੀ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਚ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਨੇ। ਸਾਡੇ ਹਿੱਸੇ ਉੱਤਰਾਖੰਡ 'ਚੋਂ ਵੀ ਆਉਣਗੇ, ਹਰਿਆਣੇ 'ਚੋਂ ਵੀ ਤੇ ਪੰਜਾਬ ਦੇ ਵਿੱਚੋਂ 3 ਸਟੇਟਾਂ 'ਚੋਂ ਅਸੀਂ ਇਸ ਅੰਦੋਲਨ ਦੇ ਵਿੱਚ, ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਾਂਗੇ। ਪੰਜਾਬ ਦੇ ਵਿੱਚ ਵੱਡੀ ਪੱਧਰ 'ਤੇ ਤਿਆਰੀਆਂ ਹੋ ਰਹੀਆਂ ਨੇ। ਲਗਭਗ 1000 ਵੱਡੀਆਂ ਬੱਸਾਂ ਤੇ ਕੁਝ ਛੋਟੇ ਵਹੀਕਲ, ਕਿਹਾ ਜਾ ਸਕਦਾ ਵੀ ਅਬਵ ਟੂ 50,000 ਅਸੀਂ ਇਕੱਠ ਰੈਲੀ 'ਚ ਲੈ ਕੇ ਜਾਵਾਂਗੇ, ਜਿਹਦੇ 'ਚ ਵੱਡੀ ਗਿਣਤੀ ਔਰਤਾਂ ਦੀ ਹੋਊਗੀ। ਉਹਨੂੰ ਮੁੱਖ ਰੱਖ ਕੇ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਕਰ ਰਹੇ ਹਾਂ। ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸਿੱਖਾਂ ਦੀਆਂ ਹੋਰ ਮੰਗਾਂ ਲਈ ਲਾਏ ਕੌਮੀ ਇਨਸਾਫ ਮੋਰਚੇ ਦੀਆਂ ਸੰਗਤਾਂ ਵੱਲੋਂ ਕੁਰਾਲੀ ਵਿਖੇ ਮਾਰਚ ਕੀਤਾ ਗਿਆ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਕੁਰਾਲੀ ਹਲਕਾ ਰੋਪੜ ਤੇ ਬਲਾਕ ਮਾਜਰੀ ਦੇ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਹੈ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ, ਕੋਟਕਪੂਰਾ ਬਹਿਬਲ ਕਲਾਂ ਬਗਰਾੜੀ ਦੇ ਦੋਸ਼ੀਆਂ ਨੂੰ, ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਤੇ 328 ਜਿਹੜੇ ਸਰੂਪ ਲਾਪਤਾ ਹੋਏ ਨੇ ਸੋ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਇੱਕ ਪੱਕਾ ਮੋਰਚਾ ਲਾਇਆ ਗਿਆ। ਉਹਦੇ ਵਾਸਤੇ ਅੱਜ ਨੌਜਵਾਨਾਂ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਸੋ ਸਿਮਰਨ ਕਰਦੇ ਹੋਏ ਕੁਰਾਲੀ ਤੋਂ ਖਾਲਸਾ ਸਕੂਲ ਦੇ ਮੂਹਰੇ ਤੋਂ ਕਾਫਲਾ ਤੁਰੇਗਾ, ਪੈਦਲ ਯਾਤਰਾ ਹੈ। ਸੋ ਇਹ ਨੌਜਵਾਨਾਂ ਦਾ ਇੱਕ ਬਹੁਤ ਵੱਡਾ ਸ਼ਲਾਘਾਯੋਗ ਕਦਮ ਹੈ, ਜਿਹਦੇ ਵਿੱਚ ਸਾਡਾ ਲੋਕ ਹਿੱਤ ਮਿਸ਼ਨ ਵੀ ਇਹਦਾ ਸਹਿਯੋਗ ਕਰ ਰਿਹਾ ਹੈ।